ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਇਸ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਮੀਡੀਆ ਰਿਪੋਰਟਾਂ ਅਨੁਸਾਰ ਚੀਨ ਤੇ ਭਾਰਤ ਵਿੱਚ ਟਕਰਾਅ ਨੂੰ ਘਟਾਉਣ ਲਈ ਗੱਲਬਾਤ ਸਿਰੇ ਚੜ੍ਹਦੀ ਜਾਪ ਰਹੀ ਹੈ। ਸੋ ਇਉਂ ਲੱਗਦਾ ਹੈ ਕਿ ਭਾਰਤ ਨੇ ਚੀਨ ਸਾਹਮਣੇ ਸਰੈਂਡਰ ਕਰਦਿਆਂ 1959 ਦੀ LAC ਨੂੰ ਫਾਈਨਲ ਬਾਰਡਰ ਮੰਨ ਲਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਨੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਭਾਰਤ ਦੀ ਚੀਨ ਦੇ ਨਾਲ ਇਸ ਵੇਲੇ ਨੀਤੀ ਚੱਲ ਰਹੀ ਹੈ, ਇਹ ਉਹੀ ਹੈ ਜਿਸ ਨੂੰ ਪੰਜਾਬੀ ਦਾ ਇੱਕ ਅਖਾਣ ਬਹੁਤ ਖੂਬਸੂਰਤੀ ਦੇ ਨਾਲ ਬਿਆਨਦਾ ਹੈ ਕਿ ਜੇ ਬੜਕ ਮਾਰੀ ਹੈ ਕਿ ਨਿਕਲ ਹੋਏ ਤੈਨੂੰ ਦੇਖ ਲੈਂਦੇ ਹਾਂ, ਅਸੀਂ ਹੁਣ ਸੁਪਰ ਪਾਵਰ ਬਣ ਗਏ। ਤੇ ਅਗਲਿਆਂ ਨੇ ਜੋ ਗਲਵਾਨ ਵੈਲੀ 'ਚ ਕੀਤਾ ਔਰ ਜਿਵੇਂ 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਗਵਾਈ, ਕਿਵੇਂ ਉਹਨਾਂ ਨੇ 2017 ਦੇ ਵਿੱਚ ਡੋਕਲਾਮ ਦੇ ਵਿੱਚ ਵੀ ਪਰਮਾਨੈਂਟ ਜਿਹੜੀ ਉਹਨਾਂ ਨੇ ਥਾਂ ਲਈ ਉੱਥੇ ਆਪਣੇ ਅੱਡੇ ਗੱਡ ਲਏ, ਔਰ ਪੈਂਗੋਂਗ ਸੋ ਲੇਕ ਔਰ ਦੂਸਰੇ ਸਾਰੇ 'ਤੇ ਵੀ ਉਹਨਾਂ ਨੇ ਕਿੰਨੀਆਂ ਫਿੰਗਰਸ ਕਾਬੂ ਕਰ ਲਈਆਂ। ਤੇ ਫਿਰ ਜਦੋਂ ਚੀਨ ਨੇ ਅੱਗੋਂ ਕਿਹਾ ਕਿ ਭਾਈ ਹਾਂ ਕੀ ਹੈ, ਤੇ ਹੱਥ ਜੋੜ ਕੇ ਕਹਿੰਦਾ ਜੀ ਗਊ ਦੇ ਜਾਏ, ਅਸੀਂ ਗਾਂ ਦੇ ਜਾਏ। ਔਰ ਨਤੀਜਾ ਤੁਸੀਂ ਪਿਛਲੇ ਇਸ ਪੀਰੀਅਡ 'ਚ ਦੇਖ ਰਹੇ ਹੋ, ਹੁਣ ਤਾਂ ਵਿੰਟਰ ਆਲਮੋਸਟ ਪਾਸ ਹੋ ਰਹੀ ਹੈ, ਲੇਕਿਨ ਕਿਵੇਂ ਇਲ ਇਕਵਿਪਡ ਇਹਨਾਂ ਦੀ ਫੌਜ, ਚੀਨ ਦੇ ਬਰਾਬਰ ਜਿਹੜੇ ਕਿ ਕੰਫਰਟੇਬਲ ਆਪਣੇ ਉਹ ਵਾਰਮ ਟੈਂਟਸ ਦੇ ਵਿੱਚ ਬੈਠੇ ਨੇ, ਹੌਟ ਫੂਡ ਸਰਵ ਹੋ ਰਿਹਾ ਹੈ। ਔਰ ਕਿਉਂਕਿ ਫੌਜੀਆਂ ਨੂੰ ਜਿਹੜੇ ਹਾਈ ਐਲਟੀਚਿਊਡ ਦੇ ਉੱਤੇ ਬੈਠੇ ਮਰ ਰਹੇ ਹੁੰਦੇ ਨੇ, ਜਿਵੇਂ ਇਹਨਾਂ ਦੀਆਂ ਡੈਥਸ ਨੇ ਵੱਡੇ ਵੱਡੇ ਸਿਆਚਿਨ ਗਲੇਸ਼ੀਅਰ ਦੇ ਉੱਤੇ, ਔਰ ਦੂਸਰੇ ਉਹ ਕਦੇ ਰਿਪੋਰਟ ਹੀ ਨਹੀਂ ਕਰਦੇ। ਪਰ ਉੱਥੇ ਜਿਹੜਾ ਹੈ ਉਹ ਇੱਕ ਰੋਟੀ ਜਾ ਕੇ 200-200 ਰੁਪਏ ਦੀ ਪੈਂਦੀ ਹੈ, ਔਰ ਕਿੰਨੇ ਗੈਂਗਰੀਨ ਜਿਨ੍ਹਾਂ ਦੀ ਕਿਸੇ ਦੀ ਲੱਤ ਉੜ ਗਈ, ਕਿਸੇ ਦੀ ਬਾਂਹ ਉੜ ਗਈ, ਔਰ ਬਹੁਤ ਜ਼ਿਆਦਾ ਕੈਜੁਅਲਟੀਜ਼ ਹੁੰਦੀਆਂ। ਬਹੁਤ ਵਾਰ ਜਿਹੜੀਆਂ ਨੇ ਉਹ ਜੰਗ ਦੇ ਵਿੱਚ ਜਿੰਨੀਆਂ ਹੁੰਦੀਆਂ ਉਹਦੇ ਨਾਲੋਂ ਵੀ ਜ਼ਿਆਦਾ ਜੇ ਐਨੂਅਲ ਇਹਨਾਂ ਦਾ ਦੇਖੋ, ਜਿਨ੍ਹਾਂ ਨੂੰ ਤੁਸੀਂ ਹਾਰਸ਼ ਵੈਦਰ ਕੰਡੀਸ਼ਨਸ ਦੇ ਵਿੱਚ ਝੋਕਿਆ ਹੁੰਦਾ, ਜੋ ਇਸ ਵੇਲੇ ਚੱਲ ਰਿਹਾ। ਕਿਉਂਕਿ ਚਾਈਨਾ ਉਹਨਾਂ ਦੇ ਲਈ ਤਾਂ ਉਹ ਪੂਰੇ ਪ੍ਰਬੰਧ ਦੇ ਨਾਲ ਅੱਗੇ ਆਏ ਨੇ। ਸੋ ਇਹਨਾਂ ਨੇ ਤਾਂ ਸਿਰਫ ਇਹ ਦੱਸਣ ਦੇ ਲਈ, ਔਰ ਇਹਦੇ ਬਾਵਜੂਦ ਕਿ ਚਾਈਨਾ ਨੇ ਕਿਵੇਂ ਆਪਣੀ ਐਗਰੈਸਿਵ ਲਾਈਨ ਇਹਨਾਂ ਦੇ ਉਸ ਸਾਰੇ ਤੋਂ ਬਾਅਦ, ਕਿਉਂਕਿ ਹੁਣ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ, ਅੱਜ ਤਾਂ ਉਹਨੇ ਵੀ ਮੋਕ ਮਾਰ ਲਈ ਹੈ, VK ਸਿੰਘ ਜਿਹੜਾ ਮਿਨਿਸਟਰ ਆਫ ਸਟੇਟ ਹੈ ਫੋਰਨ ਅਫੇਅਰਸ ਦਾ, ਕਿ ਉਹਨੇ ਕਿਵੇਂ ਮਦੁਰਾਈ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੀ ਜੇ ਉਹ 10 ਵਾਰ ਉਹਨਾਂ ਨੇ ਟਰਾਂਸਗ੍ਰੈਸ ਕੀਤਾ, ਘੁਸਪੈਠ ਕੀਤਾ, ਤੇ ਅਸੀਂ 50 ਵਾਰ ਕੀਤਾ। ਹੁਣ ਹੈ ਤਾਂ ਮਕਸਦ ਤਾਂ ਇਹ ਸੀ ਆਪਣੀ ਕਰਾਊਡ ਨੂੰ ਦੱਸਣ ਦੇ ਲਈ, ਕਿਉਂਕਿ ਲੋਕਾਂ 'ਚ ਪੁੱਛਿਆ ਜਾ ਰਿਹਾ ਵੀ ਇਹ ਮੋਦੀ ਚੀਨ ਦਾ ਨਾਂ ਨਹੀਂ ਲੈਂਦਾ, ਮੂੰਹ ਕੱਢਦਾ ਨਹੀਂ ਹੈ, ਚੀਨ ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ ਹੈ। ਔਰ ਜਿਵੇਂ ਅਰੁਣਾਚਲ ਦੇ ਵਿੱਚ ਵੀ ਜਦੋਂ ਇਹ ਸੈਟੇਲਾਈਟ ਇਮੇਜਸ ਸਾਹਮਣੇ ਆਏ ਕਿ 2 ਪਿੰਡ ਉਹਨਾਂ ਨੇ ਵਸਾ ਲਏ, ਜਿਹੜੇ ਉਹਨਾਂ ਦੇ ਫਰੰਟ ਲਾਈਨ ਲੱਦਾਖ ਦੇ ਵਿੱਚ ਉਹਨਾਂ ਦੇ ਪੰਚਾਇਤਾਂ ਦੇ ਔਰ ਦੂਸਰੇ ਆਗੂ ਨੇ, ਉਹ ਦਿੱਲੀ 'ਚ ਆ ਕੇ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਨੇ ਜੀ ਕਿ ਲਗਾਤਾਰ ਟੈਰੀਟਰੀ ਤਾਂ ਉਹ ਲੈ ਰਹੇ ਨੇ। ਔਰ ਇਸੇ ਅੰਦਾਜ਼ ਦੇ ਵਿੱਚ ਫਿਰ ਇਹਨਾਂ ਨੂੰ ਲੱਗਿਆ ਕਿ ਵੀ ਇਹ ਲੋਕਾਂ ਦਾ ਮੋਰਾਲ ਵੀ ਡਾਊਨ ਹੋ ਰਿਹਾ, ਔਰ ਲੋਕ ਤਾਂ ਸਵਾਲ ਕਰ ਰਹੇ ਨੇ। ਤੇ ਉਹਨੇ ਜਿਹੜਾ ਝੂਠਾ ਇਹਨਾਂ ਦਾ ਉਹ ਹੈ VK ਸਿੰਘ, ਉਹਨੇ ਬਿਆਨ ਦਿੱਤਾ। ਜਿਉਂ ਹੀ ਉਹਨੇ ਮੂੰਹ ਕੱਢਿਆ, ਔਰ ਤੁਸੀਂ ਦੇਖੋ ਕਿ ਚਾਈਨੀਜ਼ ਕਿੰਨੇ ਅਲਰਟ ਨੇ, ਇਕੱਲੇ ਫੌਜੀ ਫਰੰਟ ਦੇ ਉੱਤੇ ਹੀ ਨਹੀਂ ਹੈ, ਡਿਪਲੋਮੈਟਿਕਲੀ ਵੀ। ਔਰ ਨਾਲ ਦੀ ਨਾਲ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਸਪੋਕਸਮੈਨ ਨੇ ਕਿਹਾ, ਆਹ ਦੇਖ ਲਓ ਕਿ ਵੀ ਇਹ ਹੁਣ ਐਡਮਿਸ਼ਨ ਹੈ ਬਾਈ ਐਨ ਇੰਡੀਅਨ ਲੀਡਰ, ਔਰ ਅਸੀਂ ਤਾਂ ਕੌਨਸਟੈਂਟਲੀ ਇਹ ਕਹਿ ਰਹੇ ਹਾਂ ਕਿ ਵੀ ਇਹ ਤਾਂ ਜਿਹੜੇ ਨੇ ਵਾਇਓਲੇਟ ਕਰ ਰਹੇ ਨੇ, ਔਰ ਇਹ ਖੁਦ ਇਹ ਕਹਿ ਰਹੇ ਅਸੀਂ 5 ਟਾਈਮਸ ਮੋਰ ਟਰਾਂਸਗ੍ਰੈਸ ਕਰ ਰਹੇ ਹਾਂ, ਔਰ ਇਹ ਬੰਦੇ ਦੇ ਪੁੱਤ ਬਣੋ ਔਰ ਫੋਲੋ ਕਰੋ ਜਿਹੜੀਆਂ ਟਰੀਟੀਜ਼ ਔਰ ਜੋ ਗਾਈਡਲਾਈਨਸ, ਔਰ ਦੂਸਰੀ ਤੀਸਰੀ ਨੇ। ਹੁਣ ਇੱਕ ਤਾਂ ਜਿਹੜਾ ਉਹ ਪਹਿਲਾਂ ਸਾਨ ਹੁੰਦੇ ਆ, ਫਿਰ ਉਹ ਗਊ ਦੇ ਜਾਏ ਬਣ ਗਏ। ਅੱਜ ਉਹ ਕਹਿ ਰਿਹਾ ਮਾਈ ਸਟੇਟਮੈਂਟ ਔਨ LAC ਟਰਾਂਸਗ੍ਰੈਸ਼ਨਸ ਵਾਸ ਡਿਸਟੋਰਟਡ, VK ਸਿੰਘ। ਉਹਨੇ ਕਿਹਾ ਜੀ ਕਿ ਇਹ ਜਿਹੜਾ ਜੋ ਮੈਂ ਕਿਹਾ ਸੀ, ਮੈਂ ਇਵੇਂ ਤਾਂ ਨਹੀਂ ਸੀ ਕਿਹਾ, ਜੋ ਉਹਨਾਂ ਨੇ ਮੀਡੀਆ ਨੇ ਬਣਾ। ਹਾਲਾਂ ਉਹ ਜ਼ਮਾਨਾ ਸੀ ਜਦੋਂ ਇੱਕ ਪ੍ਰਿੰਟ ਮੀਡੀਆ ਹੁੰਦਾ ਸੀ, ਉਦੋਂ ਜਿਹੜਾ ਰਿਪੋਰਟਰ ਹੈ ਉਹ ਤੁਹਾਡੇ ਕੋਲ ਬੈਠ ਕੇ ਲਿਖ ਰਿਹਾ, ਉਦੋਂ ਤਾਂ ਇਹ ਆਮ ਹੀ ਹੁੰਦਾ ਸੀ ਜੀ ਕਿ ਮੇਰਾ ਇੰਟੈਂਟ ਇਹ ਨਹੀਂ ਸੀ, ਉਹ ਸੀ। ਹੁਣ ਤਾਂ ਤੁਸੀਂ ਇਲੈਕਟ੍ਰੋਨਿਕ ਮੀਡੀਆ ਦੇ ਸਾਹਮਣੇ ਬੈਠੇ ਹੁੰਦੇ ਹੋ, ਪ੍ਰੈਸ ਕਾਨਫਰੰਸ ਕੋਈ ਇੱਕ ਕੈਮਰਾ ਤਾਂ ਨਹੀਂ ਹੈ। ਔਰ ਕਿਉਂਕਿ ਇਹ ਵੀ ਫਿਰ ਲੋਕਾਂ ਦੀ ਕੰਜ਼ੰਪਸ਼ਨ ਲਈ ਹੈ ਝੂਠ ਬੋਲਣਾ, ਹਾਲਾਂ ਹਕੀਕਤਨ ਉਹ ਫਿਰ ਜਿਹੜਾ ਉਹਨੂੰ ਰੋਕ ਕੇ ਦਿਖਾਉਂਦੇ ਨੇ ਕਿ ਭਾਈ ਤੂੰ ਇਹ ਕਿਹਾ। ਔਰ ਉਹਨੇ
ਬੜੀ ਫੋਰਸਫੁਲੀ ਮੈਂ ਉਹਦੀ ਲਾਈਵ ਦੇਖਿਆ ਉਹ ਸਾਰਿਆਂ ਨੂੰ। ਲੇਕਿਨ ਇਹ ਤਾਂ ਇਹਨਾਂ ਦਾ ਕੰਮ ਹੈ ਝੂਠਿਆਂ ਦਾ। ਲੇਕਿਨ ਮੈਨੂੰ ਇਹ ਲੱਗਦਾ ਹੈ ਵੀ ਚੀਨ ਨੇ ਇਹਨਾਂ ਨੂੰ ਸ਼ੀਸ਼ਾ ਜਦੋਂ ਦਿਖਾਉਣਾ ਸ਼ੁਰੂ ਕੀਤਾ ਹੋਇਆ ਹਕੀਕਤਨ, ਔਰ ਹੁਣ ਇਹਨਾਂ ਨੂੰ ਇਹ ਵੀ ਹੈ ਕਿ UN ਸਿਕਿਉਰਿਟੀ ਕੌਂਸਲ 'ਚ ਇਹਨਾਂ ਦੀ ਟਰਮ ਸ਼ੁਰੂ ਹੋ ਚੁੱਕੀ ਹੈ। ਰੋਟੇਟਿੰਗ ਮੈਂਬਰ ਨੇ 15 ਮੈਂਬਰੀ UN ਸਿਕਿਉਰਿਟੀ ਕੌਂਸਲ 'ਚ, ਤੇ ਉੱਥੇ ਜੇ ਇਹਨਾਂ ਨੇ ਕੋਈ ਮਾੜੀ ਮੋਟੀ ਆਪਣਾ ਠੀਆ ਠੱਪਾ ਕਰਨਾ ਤੇ ਚੀਨ ਨੂੰ ਜਿਹੜਾ ਹੈ ਉਹ ਗੁੱਡ ਬੁੱਕਸ 'ਚ ਰੱਖਣਾ ਜ਼ਰੂਰੀ ਹੈ, ਕਿਉਂਕਿ ਉਹ ਵੀਟੋ ਬਿਲਡਿੰਗ ਪਰਮਾਨੈਂਟ ਮੈਂਬਰ ਹੈ। ਕੋਈ ਵੀ ਗੱਲ ਜਿਹੜੀ ਆ ਉਹ ਵੀਟੋ ਕਰ ਦੇਗਾ। ਲੇਕਿਨ ਇਸ ਸਾਰੇ ਦੇ ਨਾਲ ਨਾਲ ਹਾਲਾਂ ਮੈਂ ਇਹ ਦੇਖ ਰਿਹਾ ਸੀ ਕਿ ਵੀ ਆਲ ਆਫ ਏ ਸਡਨ 2 ਦਿਨ ਪਹਿਲਾਂ ਇਹਨਾਂ ਦਾ ਇਹ ਮਿਨਿਸਟਰ ਇਹ ਕਹਿ ਰਿਹਾ, ਔਰ ਇਹਦਾ ਮਤਲਬ ਇਹ ਹੈ ਵੀ ਇਹ ਕੋਈ ਨਾ ਕੋਈ ਸਮਝੌਤਾ ਕਰ ਰਹੇ। ਜਦੋਂ ਹੁਣ ਜਿਵੇਂ ਪਾਰਲੀਮੈਂਟ ਦੇ ਵਿੱਚ ਜਦੋਂ ਅਸੀਂ ਗੱਲ ਕੀਤੀ ਪਰਸੋਂ ਕਿ ਜੀ ਮੋਦੀ ਵੀ ਰੋਇਆ, ਉਹ ਜਿਹੜਾ ਆਜ਼ਾਦ ਹੈ ਰਾਜ ਸਭਾ ਮੈਂਬਰ ਉਹਨਾਂ ਦਾ ਜੰਮੂ ਕਸ਼ਮੀਰ ਤੋਂ ਅਬਦੁਲ ਗਨੀ ਆਜ਼ਾਦ, ਉਹ ਵੀ ਰੋਇਆ, ਤੇ ਅਸੀਂ ਕਿਹਾ ਕਿ ਵੀ ਇਹ ਕੋਈ ਡੀਲ ਹੈ, ਇਹ ਰੋਣਾ ਉਹਨਾਂ ਦਾ ਡਰਾਮਾ। ਜਦੋਂ ਸ਼ੈਤਾਨ ਰੋਏ ਤਾਂ ਸਮਝੋ ਕਿ ਵੀ ਰੋ ਨਹੀਂ ਰਿਹਾ, ਉਹਨੇ ਕੁਝ ਹੋਰ ਖਾਣਾ ਹੈ। ਅਗਲੇ ਦਿਨ ਮੈਂ ਦੇਖ ਰਿਹਾ ਸੀ ਇੰਨਿਆਂ ਦੇ ਤਬਸਰੇ ਉਹਦੇ ਤੇ ਆਏ ਕਿ ਭਾਈ ਇਹ ਤਾਂ ਕੋਈ ਨਾ ਕੋਈ ਜਿਹੜਾ ਹੈ ਆਉਣ ਵਾਲੇ ਪੀਰੀਅਡ 'ਚ ਹੀ ਹੈਜ਼ ਅ ਬਿਗਰ ਰੋਲ, ਔਰ ਉਹ BJP ਉਹਨਾਂ ਨੇ ਜਿਹੜਾ ਔਰ ਉਹਨੇ ਵੀ ਮੋਦੀ ਦੀ ਤਾਰੀਫ ਕੀਤੀ ਕਿ ਵੀ ਇਹ ਸਾਰੀ ਤੁਹਾਨੂੰ ਪਤਾ ਹੁੰਦਾ। ਤੇ ਜਦੋਂ ਹੁਣ ਇਹ ਕਹਿ ਰਿਹਾ ਸੀ, ਮੈਨੂੰ ਲੱਗਾ ਕਿ ਵੀ ਇਸ ਵੇਲੇ ਜਦੋਂ ਕਿ ਇਹ ਕਹਿ ਰਹੇ ਨੇ ਬਾਰ-ਬਾਰ ਕਿ ਜੀ ਗੱਲਬਾਤ ਦਾ ਹੁਣ 9ਵਾਂ ਦੌਰ ਚੱਲ ਰਿਹਾ, 19ਵਾਂ ਦੌਰ ਚੱਲ ਰਿਹਾ ਹੈ, ਇਸ ਲੈਵਲ ਦਾ ਬੰਦਾ ਭਾਵੇਂ ਭੌਂਕਾ ਹੀ ਹੈ ਲੇਕਿਨ ਫਿਰ ਵੀ ਕਿ ਵੀ ਇਹ ਕੋਈ ਨਾ ਕੋਈ ਲਾਈਨ ਹੈ। ਔਰ ਅੱਜ ਜਦੋਂ 2-3 ਖਬਰਾਂ ਇਸ ਹਵਾਲੇ ਨਾਲ ਆਈਆਂ, ਔਰ ਫਿਰ ਇੱਕ ਯੂਟਿਊਬਰ ਨੇ ਕਰਨਲ ਪ੍ਰਵੀਨ ਸਾਨੀ, ਹਾਲਾਂਕਿ ਫੌਜੀ ਕਰਨਲ ਰਿਟਾਇਰਡ ਹੈ, ਲੇਕਿਨ ਜੇ ਐਨਾਲਿਸਿਸ ਦੇ ਐਂਗਲ ਤੋਂ ਦੇਖੀਏ ਤੇ ਉਹ ਰਿਲੇਟਿਵਲੀ ਹਾਲਾਂ ਨੈਸ਼ਨਲਿਸਟ ਹੈ, ਅਲਟੀਮੇਟਲੀ ਉਹਨੇ ਇੰਡੀਆ ਦੇ ਇੰਟਰਸਟ ਉਹ ਜਦੋਂ ਕਹਿ ਵੀ ਰਿਹਾ ਹੁੰਦਾ ਹੈ ਹਕੀਕਤ ਵੀ ਫੋਲ ਰਿਹਾ ਹੁੰਦਾ ਹੈ, ਕਿਉਂਕਿ ਉਹ ਐਜ਼ ਏ ਇੰਡੀਅਨ ਹੀ ਸੋਚ ਰਿਹਾ ਹੁੰਦਾ ਹੈ ਕਿ ਵੀ ਇਹ ਜਿਹੜੇ ਜਿਸ ਕਿਸਮ ਦੀਆਂ ਗੱਲਾਂ ਇਹ ਕਰ ਰਹੇ ਨੇ, ਇਹ ਮਰਵਾ ਰਹੇ ਨੇ ਮੁਲਕ ਨੂੰ ਚਾਈਨਾ ਦੇ ਨਾਲ। ਜਿਵੇਂ ਪਿਛਲੇ 3-4 ਦਿਨ ਪਹਿਲਾਂ ਅਸੀਂ ਡਿਸਕਸ ਕੀਤਾ ਸੀ ਕਿ ਜੀ ਇੰਡੀਅਨ 에ਅਰ ਫੋਰਸ ਚੀਫ ਜਿਹੜਾ ਭਦੂਰੀਆ ਕਿ ਕੀ ਹੈ, ਉਹਨੇ ਇਹ ਕਿਹਾ ਕਿ ਜੀ ਇਹ 2 ਪ੍ਰੋਂਗ ਜੰਗ ਨਹੀਂ ਹੋ ਸਕਦੀ, ਚਾਈਨਾ ਪਾਕਿਸਤਾਨ ਇੱਕੋ ਵੇਲੇ ਨਹੀਂ ਇੰਡੀਆ ਦੇ ਅਗੇਂਸਟ ਆ ਸਕਦੇ। ਜੇ ਚਾਈਨਾ ਇਵੇਂ ਕਰੇਗਾ ਤੇ ਚਾਈਨਾ ਦੀ ਇਹ ਇੱਕ ਇਖਲਾਕੀ ਡਿਫੀਟ ਹੋਏਗੀ। ਔਰ ਅਸੀਂ ਉਹਨੂੰ ਰਿਡੀਕਿਊਲ ਕੀਤਾ ਸੀ ਕਿ ਭਾਈ ਇਹ ਤੁਸੀਂ ਉਹਨਾਂ ਨੂੰ ਕੀ ਇਖਲਾਕ ਸਮਝਾ ਰਹੇ ਹੋ, ਵੀ ਇਹ ਤਾਂ ਕਬੂਤਰ ਦਾ ਅੱਖਾਂ ਬੰਦ ਕਰਨ ਵਾਂਗ ਹੈ ਬਿੱਲੀ ਨੂੰ ਦੇਖ ਕੇ। ਔਰ ਇਹੀ ਅੱਜ ਹੀ ਉਹਨਾਂ ਨੇ ਕਰਨਲ ਪ੍ਰਵੀਨ ਸਾਨੀ ਨੇ ਕਿਹਾ, ਉਹਨੇ ਕਿਹਾ ਜੀ ਚਾਈਨਾ ਜਿਹੜਾ ਹੈ ਉਹ 2024 ਤੱਕ ਫੁੱਲ ਬੈਟਲ ਦੇ ਲਈ ਜਿਹੜਾ ਉਹ ਤਿਆਰ ਹੈ, ਔਰ ਕਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਕੀ ਹੋਏਗੀ। ਦੂਜਾ ਉਹਨੇ ਕਿਹਾ 2 ਪ੍ਰੋਂਗ ਵਾਰ ਹੋਏਗੀ, ਔਰ ਉਹਨੇ ਕਿਹਾ ਵੀ ਇਸ ਵੇਲੇ ਜਿੰਨਾ ਪਾਕਿਸਤਾਨ ਔਰ ਚੀਨ ਕਰੀਬ ਨੇ, ਚਾਈਨੀਜ਼ ਡਿਫੈਂਸ ਮਿਨਿਸਟਰ ਦਾ ਜਾਣਾ ਜੋ ਕੁਝ ਚੱਲ ਰਿਹਾ, ਉਹ ਕਿਹਾ ਤੁਸੀਂ ਮੂਰਖਾਂ ਦੀ ਦੁਨੀਆ 'ਚ ਰਹਿੰਦੇ ਹੋ। ਪਰ ਜਿਹੜੀ ਗੱਲ ਇਸ ਵੇਲੇ ਰੈਲੇਵੈਂਟ ਡਿਸਕਸ਼ਨ ਦੀ ਹੈ, ਜਿਹੜੀ ਗੱਲ ਕਰਨਲ ਪ੍ਰਵੀਨ ਸਾਨੀ ਨੇ ਕਹੀ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਇੰਡੀਆ ਔਰ ਭਾਰਤ ਦੇ ਵਿੱਚ ਸਮਝੌਤਾ ਹੋ ਗਿਆ। ਔਰ ਸਮਝੌਤਾ ਕੀ ਹੈ ਕਿ ਭਾਰਤ ਨੇ 1959 ਦੀ ਜਿਹੜੀ LAC ਪੋਜੀਸ਼ਨ ਚੀਨ ਨੇ ਦਿੱਤੀ ਸੀ ਉਸ ਨੂੰ ਮੰਨ ਲਿਆ। ਹੁਣ ਇਹਦੇ ਥੱਲੇ ਬਹੁਤ ਕੁਝ ਬਦਲੇਗਾ, ਕਿਉਂਕਿ ਇਹ ਉਦੋਂ ਤਾਂ ਨਹਿਰੂ ਨੇ ਮੰਨੀ ਨਹੀਂ ਸੀ 1959 ਵਾਲੀ ਆਫਰ, ਔਰ 62 ਦੀ ਜੰਗ ਹੀ ਉਸ ਬਿਨਾਂ ਤੇ ਹੋਈ, ਕਿਉਂਕਿ ਨਹਿਰੂ ਨੂੰ ਇਹਨਾਂ ਨੇ ਨਵਾਂ ਗੋਆ 1960 'ਚ ਲਿਆ ਸੀ, ਹੈਦਰਾਬਾਦ ਉਸ ਤੋਂ ਪਹਿਲਾਂ ਜ਼ਬਰਦਸਤੀ ਕਬਜ਼ਾ ਕੀਤਾ ਸੀ 1948 'ਚ। ਉਹਨੂੰ ਲੱਗਦਾ ਸਾਡੇ ਬੜੇ ਬਹਾਦਰ ਸਪੂਤ ਨੇ, ਔਰ ਉਹਨਾਂ ਨੇ ਵੀ ਜਿਹੜੀ ਹੈ ਫਾਰਵਰਡ ਈਸਟ ਪਾਲਿਸੀ ਦੇ ਥੱਲੇ ਨਹਿਰੂ ਨੇ ਕਿਹਾ ਸੀ ਕਿ ਵੀ ਥਰੋ ਦੀਜ਼ ਗਾਲ ਕੱਢ ਕੇ ਕਿ ਆਊਟ। ਔਰ ਫਿਰ ਕੀ ਹੋਇਆ, ਜਿਹੜਾ 40,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਗਵਾਈ, ਹਜ਼ਾਰਾਂ ਫੌਜੀ ਮਰਵਾਏ, ਹਿਊਮਿਲੇਟਿੰਗ ਡਿਫੀਟ, ਔਰ ਕਿਸੇ ਨੇ ਕੋਈ ਵਿਚੋਲਗੀ ਨਹੀਂ ਕੀਤੀ। ਚਾਈਨਾ ਨੇ ਜਿੰਨਾ ਕੁ ਲੈ ਕੇ ਉਹਨਾਂ ਨੇ ਯੂਨੀਲੈਟਰਲ ਸੀਜ਼ਫਾਇਰ ਕਰ ਦਿੱਤਾ ਸੀ। ਹੁਣ 62 ਦੀ ਵਾਰ ਹੀ ਇਸ ਲਈ ਹੋਈ ਕਿ 1959 ਦੀ ਜਿਹੜੀ ਚਾਈਨੀਜ਼ ਪ੍ਰਪੋਜ਼ਲ ਸੀ, ਜਿਹਦੇ 'ਚ ਉਹਨਾਂ ਦਾ ਕਲੇਮ ਹੈ, ਉਹ ਅਰੁਣਾਚਲ ਪ੍ਰਦੇਸ਼ 'ਤੇ ਵੀ ਉਹਨਾਂ ਦਾ ਕਲੇਮ ਹੈ। ਔਰ ਜਿਹੜਾ ਉਹਨਾਂ ਨੇ ਈਵਨ ਜਦੋਂ ਵਾਜਪਾਈ, ਅਟਲ ਬਿਹਾਰੀ ਵਾਜਪਾਈ, ਮੋਰਾਰਜੀ ਦੇਸਾਈ ਦੀ ਮਿਨਿਸਟਰੀ 'ਚ ਫੋਰਨ ਮਿਨਿਸਟਰ ਸੀ, ਉਹ ਗਿਆ ਬੀਜਿੰਗ ਦੇ ਦੌਰੇ 'ਤੇ, ਔਰ ਜਿਹੜੇ ਬੈਕ 'ਤੇ ਨਕਸ਼ੇ ਲੱਗੇ ਸੀ ਉਹਦੇ 'ਚ ਸਾਊਥ ਤਿੱਬਤ ਕਹਿੰਦੇ ਨੇ ਉਹਨਾਂ ਦਾ ਹਿੱਸਾ ਸੀ। ਜੰਮੂ ਕਸ਼ਮੀਰ ਭਾਰਤ ਦੇ ਨਕਸ਼ੇ 'ਚ ਨਹੀਂ ਸੀ, ਉਹ ਡਿਸਪਿਊਟਡ ਟੈਰੀਟਰੀ ਦੇ ਤੌਰ 'ਤੇ ਹੀ ਸੀ। ਔਰ ਇਹਨਾਂ ਨੇ ਇਹ ਸਾਰਾ ਪਾਰਟ ਉਦੋਂ ਵੀ, ਔਰ ਫਿਰ ਜਦੋਂ
ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਬਣਦਾ ਹੈ 1991 ਦੇ ਵਿੱਚ ਬਣਿਆ ਔਰ 1992 ਜਾਂ 93 'ਚੋਂ ਚੀਨ ਦੇ ਦੌਰੇ ਤੇ ਜਾਂਦਾ ਹੈ ਔਰ ਉਸ ਵੇਲੇ ਵੀ ਇਹੀ ਜਿਹੜਾ ਇਹਨਾਂ ਦਾ ਸਮਝੌਤਾ ਸੀ ਉਹਦੇ ਥੱਲੇ ਇਹਨਾਂ ਨੇ ਆਪਣਾ ਫੇਸ ਸੇਵਿੰਗ ਲਈ ਮੰਗਿਆ ਕਿ ਜੀ ਸਾਨੂੰ ਤੁਸੀਂ ਜਿਹੜਾ ਇਹ ਅਸੀਂ ਮੰਨਾਂਗੇ ਉਹੀ, ਪਰ ਇਸ ਵੇਲੇ ਇਹ ਸੋ ਉਹਨਾਂ ਨੇ ਕਿਹਾ ਵੀ ਚੀਨ ਨੇ ਸਾਰੇ ਪੀਰੀਅਡ 'ਚ ਇਹਨਾਂ ਨੂੰ ਆਇਨਾ ਦਿਖਾ ਦਿੱਤਾ ਹੈ ਕਿ ਤੁਸੀਂ ਜਿਹੜਾ 1999 ਵਾਲੀ 1959 ਵਾਲੀ ਲਾਈਨ ਹੀ ਮੰਨੋਗੇ ਔਰ ਇਹਨਾਂ ਨੇ ਇੰਡੀਆ ਨੇ ਮੰਨ ਲਿਆ, ਇਹਨਾਂ ਨੇ ਦੇਖ ਲਿਆ ਕਿ ਭਾਈ ਕੋਈ ਬੋੜਿਆ ਵੀ ਨਹੀਂ ਹੈ। ਹੁਣ ਜੇ ਦੇਖਿਆ ਜਾਏ ਡੋਕਲਾਮ ਹੋਇਆ ਜਿਸ ਅਮਰੀਕਾ ਦੇ ਸਿਰ ਤੇ ਕੁੱਦਦੇ ਸੀ ਜਾਂ ਹੁਣ ਗਲਵਾਨ ਵੈਲੀ 'ਚ ਹਾਲਾਂ ਉਦੋਂ ਤਾਂ ਟਰੰਪ ਸੀ ਮੌਕੇ ਤੇ, ਅਦਰ ਦੈਨ ਕਿ 2-3 ਦਿਨ ਬਾਅਦ ਜਿਹੜਾ ਉਹ ਮਰੇ ਫੌਜੀਆਂ ਦੇ ਲਈ ਅਫਸੋਸ ਦੇ ਪ੍ਰਗਟਾ ਤੋਂ ਕੋਈ ਲਾਈਨ ਨਹੀਂ ਸੀ। ਹੁਣ ਜੇ ਚਾਈਨਾ ਦੇ ਅਗੇਂਸਟ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਇਹ ਕਹਿੰਦਾ ਹੈ ਕਿ ਭਾਈ ਠੀਕ ਹੈ ਟਰੰਪ ਦੀਆਂ ਅਗੇਂਸਟ ਚਾਈਨਾ ਹਾਰਡ ਪਾਲਿਸੀ ਨੂੰ ਅਸੀਂ ਸਪੋਰਟ ਕਰਦੇ ਹਾਂ ਬਟ ਵੀ ਵਿਲ ਇੰਗੇਜ ਦੈਮ ਇਨ ਟਾਕ, ਉਹਨੂੰ ਵੀ ਪਤਾ ਹੈ ਬਾਈਡਨ ਨੂੰ ਵੀ ਕਿ ਚਾਈਨਾ ਦਾ ਜੋ ਹੁਣ ਸਟੇਟਸ ਹੈ ਕਨਫਰਟੇਸ਼ਨ 'ਚੋਂ ਕੁਛ ਨਹੀਂ ਨਿਕਲਣਾ। ਹਾਲਾਂ ਉਹ ਬਾਂਹ ਇੰਡੀਆ ਦੀ ਮਰੋੜ ਰਹੇ ਨੇ ਜੀ ਕਿ ਕੁਆਡ ਦੀ ਤੁਸੀਂ ਮੀਟਿੰਗ ਕਰਾਓ ਔਰ ਉਹਨੂੰ ਕਰੋ। ਸੋ ਮੈਨੂੰ ਇਹ ਲੱਗਦਾ ਹੈ ਔਰ ਇਹ ਜਿਹੜਾ ਇਹਨਾਂ ਨੂੰ ਇਹ ਸਮਝ ਆ ਗਈ ਲੱਗਦੀ ਹੈ ਕਿ ਭਾਈ ਇਨ ਦਾ ਐਂਡ ਆਫ ਦਾ ਡੇ ਚੀਨ ਦੇ ਨਾਲ ਪਹਿਲਾਂ ਵੀ ਜੁੱਤੀਆਂ ਖਾਧੀਆਂ, ਅੱਗੋਂ ਵੀ ਹੋਣਾ ਔਰ ਇਹਦੇ ਬਾਵਜੂਦ ਕਿ ਬਈ ਇਹ ਵਕਤੀ ਤੌਰ ਦੇ ਉੱਤੇ ਔਰ 3 ਖਬਰਾਂ ਇਸ ਹਵਾਲੇ ਨਾਲ ਜਿਹੜਾ ਮੀਡੀਆ ਜਦੋਂ ਲੱਗਦੀਆਂ ਨੇ ਤਾਂ ਫਿਰ ਉਹਦੀ ਕਰਨਲ ਪ੍ਰਵੀਨ ਸਾਹਨੀ ਦੀ ਗੱਲ ਠੀਕ ਲੱਗਦੀ ਹੈ ਕਿ ਇਹਨਾਂ ਨੇ 1959 ਦੀ ਜਿਹੜੀ LAC ਪੋਜੀਸ਼ਨ ਹੈ ਉਹ ਮੰਨ ਲਈ ਹੈ ਔਰ ਇਹ ਖਬਰ ਹੈ ਚਾਈਨੀਜ਼ ਇੰਡੀਅਨ ਟਰੂਪਸ ਸਟਾਰਟ synchronized disengagement in eastern Ladakh, China's defense ministry। ਹੁਣ ਅਜੇ ਰਾਜਨਾਥ ਸਿੰਘ ਨੇ ਦੇਣੀ ਹੈ ਅਪਰ ਹਾਊਸ ਸਟੇਟਮੈਂਟ ਕੱਲ੍ਹ ਦੇਗਾ, ਉਸ ਵਿੱਚ ਅਸੀਂ ਡਿਸਕਸ ਕਰਾਂਗੇ। ਪਰ ਇਹ ਚਾਈਨਾ ਦੀ ਡਿਫੈਂਸ ਮਿਨਿਸਟਰੀ the frontline troops of China and India at the south and north banks of Pangong Lake in eastern Ladakh started synchronized and organized disengagement from Wednesday, the Chinese Defense Ministry said, in what is seen as a forward movement in the overall disengagement process to defuse the over 9-month border standoff। ਹੁਣ ਇਹ ਸਟੇਟਮੈਂਟ ਰਿਲੀਜ਼ ਕਰ ਹੁਣ ਵਿਕਟਰੀ ਦੱਸੇਗਾ ਵੀ ਆ ਮਨਾ ਲਿਆ ਇਹਨਾਂ ਨੇ ਤਾਂ 2 ਦਿਨ ਪਹਿਲਾਂ ਝੂਠ ਬੁਲਵਾਇਆ ਉਹਦੇ ਤੋਂ ਕਿ ਜੀ ਅਸੀਂ ਇੰਨੀ ਵਾਰੀ ਕੀਤਾ ਤਾਂ ਕਿ ਲੋਕਾਂ ਨੂੰ ਇਹ ਹੋਏ ਜੀ ਅਸੀਂ ਵੀ ਬਹੁਤ ਕੀਤਾ ਹੋਇਆ, ਪਰ ਇਹ ਹੈ ਕਿ ਵੀ ਮਾਰੀ ਤਾਂ ਮੋਖ ਹੋਈ ਹੈ ਔਰ ਆਪਣਾ ਆਪਾ ਸਰੈਂਡਰ ਕੀਤਾ ਹੋਇਆ। There was no official comment by either the Indian Defense Ministry or the Indian Army on the Chinese statement, but people familiar with the development said both sides are in the process of pulling back their armored units like tanks and armored personnel carriers। ਹੁਣ ਅਦਰਵਾਈਜ਼ ਤਾਂ ਜੁਆਇੰਟ ਸਟੇਟਮੈਂਟ ਹੁੰਦੀ, ਪਰ ਕਿਉਂਕਿ ਉਹ ਇੱਕ ਵਿਕਟਰ ਦੀ ਲਾਈਨ ਹੈ ਕਿ ਭਾਈ ਮੁੜੋ ਉਹੀ 1959 ਵਾਲੀ, ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਆਰਮਰਡ ਐਲੀਮੈਂਟਸ ਨੇ ਫ੍ਰਿਕਸ਼ਨ ਪੁਆਇੰਟਸ ਤੋਂ ਉਹਨਾਂ ਦਾ ਵਾਪਸ ਆਉਣਾ, ਇਹਦੇ 9-10 ਜਿਹੜੇ ਰਾਊਂਡ ਆਫ ਹਾਈ ਲੈਵਲ ਮਿਲਟਰੀ ਟਾਕਸ ਹੋਏ ਨੇ, ਇਹ 16 ਘੰਟੇ ਦੀ ਸਾਰੀ ਗੱਲਬਾਤ ਚੱਲੀ ਹੋਈ ਹੈ ਔਰ ਇਹਦੇ ਨਾਲ ਜਿਹੜਾ ਅਸੀਂ ਅੱਗੇ ਇਸੇ ਦੀ ਡਿਟੇਲ ਹੈ। ਔਰ ਇਹ ਫਿਰ ਦੂਸਰੀ ਖਬਰ ਅਸੀਂ ਦੇਖਦੇ ਹਾਂ, ਇੰਡੀਆ ਚਾਈਨਾ ਐਗਰੀ ਟੂ ਰਿਟਰਨ ਟੂ ਪ੍ਰੀ-April 2020 ਪੋਜੀਸ਼ਨ ਇਨ ਈਸਟਰਨ ਲੱਦਾਖ। ਹੁਣ ਚੀਨ ਕਿਉਂ ਜਾਏਗਾ ਉਸ ਪੋਜੀਸ਼ਨ 'ਤੇ ਜਿਹੜੀ ਉਹਨਾਂ ਨੇ ਲਈ ਹੈ, ਇਹਦਾ ਮਤਲਬ ਇਹ ਹੈ ਕਿ ਆਲਰੇਡੀ ਇਹਨਾਂ ਨੇ ਕੰਸੈਂਟ ਦੇ ਦਿੱਤਾ ਹੈ ਕਿ ਜੀ ਅਸੀਂ 1959 ਵਾਲਾ ਤੁਹਾਡਾ ਮੰਨਦੇ ਹਾਂ ਔਰ ਇਹ ਉਹਦੇ 'ਚੋਂ ਕਹਿ ਰਹੇ ਨੇ ਇਟ ਐਂਟੇਲਸ ਕਲਾਈਮਿੰਗ ਡਾਊਨ from advantageous positions we have taken in the southern side of the Pangong Tso। ਉਹਨਾਂ ਨੇ ਕਿਹਾ ਜੀ ਜਿਹੜੀਆਂ ਅਸੀਂ ਪੋਜੀਸ਼ਨਸ ਲਈਆਂ ਸੀ ਉਹਨਾਂ ਤੋਂ ਸਾਨੂੰ ਕਲਾਈਮ ਡਾਊਨ ਕਰਨਾ ਪਏਗਾ। ਔਰ ਇਸ ਸਾਰੇ ਦੇ ਨਾਲ ਹੁਣ ਇਹ ਤੁਸੀਂ ਇੱਧਰ ਦੇਖਦੇ ਹੋ ਤੇ ਇੱਕ ਨਾਲ ਜਦੋਂ ਤੁਸੀਂ ਖਬਰਾਂ, ਕਿਉਂਕਿ ਇਹਦੇ ਲਈ ਕੋਈ ਰਾਕਟ ਸਾਇੰਸ ਨਹੀਂ ਚਾਹੀਦੀ ਹੁੰਦੀ ਸਮਝਣ ਲਈ ਕਿ ਕੀ ਚੱਲ ਰਿਹਾ ਹੈ, ਕਿ ਇੱਧਰੋਂ ਚਾਈਨਾ ਨੇ ਗੋਡੇ ਲਵਾਏ, ਨੱਕ ਰਗੜਵਾਇਆ, ਉਹਨਾਂ ਨੇ ਆਪਣੀ ਡੋਮੈਸਟਿਕ ਆਡੀਅੰਸ ਲਈ VK ਸਿੰਘ ਨੇ ਬਿਆਨ ਵੀ ਦੇ ਦਿੱਤਾ ਹੈ, ਤੇ ਇੱਧਰ ਹੈ ਕਿ ਭਾਈ ਚਾਈਨਾ ਹਾਰਪਸ ਔਨ ਪੈਕੇਜ ਸੋਲਿਊਸ਼ਨ ਫॉर ਇੰਡੀਆਜ਼ ਬਿਡ ਟੂ ਬਿਕਮ UNSC ਪਰਮਾਨੈਂਟ ਮੈਂਬਰ, ਔਰ ਨਾਲ ਦੀ ਨਾਲ ਇੰਡੀਆ ਚਾਈਨਾ ਡਿਸਕਸ UN ਸਿਕਿਉਰਿਟੀ ਕਾਉਂਸਲ ਕੋਆਰਡੀਨੇਸ਼ਨ। ਹੁਣ ਉਧਰ UN ਸਿਕਿਉਰਿਟੀ ਚੀਨ ਨੇ ਕਿਹਾ ਹੋਣਾ ਕੋਈ ਨਹੀਂ, ਜਿਵੇਂ ਉਹਨਾਂ ਨੂੰ ਨਾ ਕਿ ਵੀ ਅਸੀਂ ਤੁਹਾਡੀ ਕਰਾਂਗੇ ਮਦਦ, ਤੁਸੀਂ ਕੋਈ ਗੱਲ ਨਹੀਂ UN ਸਿਕਿਉਰਿਟੀ ਕਾਉਂਸਲ 'ਚ। ਹੁਣ ਤੱਕ ਤਾਂ ਉਹਨਾਂ ਨੂੰ ਸੀ ਵੀ ਜੋ ਮੂਵ ਕਰਨਾ ਉਹਨਾਂ ਨੇ ਵੀਟੋ ਕਰ ਦੇਣਾ, ਹਾਲਾਂ ਕਰਨਾ ਫਿਰ ਵੀ ਚਾਈਨਾ ਨੇ ਵੀਟੋ ਹੀ ਹੈ, ਜਿਹੜੇ ਉਹਨਾਂ ਦੇ ਕੀ ਇੰਟਰਸਟ ਦੇ ਨੇ
ਜਾਂ ਪਾਕਿਸਤਾਨ ਨਾਲ ਸੰਬੰਧਿਤ ਜਾਂ ਈਵਨ ਮਿਆਂਮਾਰ ਨਾਲ ਸੰਬੰਧਿਤ ਵੀ ਜੇ ਕੋਈ ਇਹ ਸ਼ਰਾਰਤ ਹੋਣ, ਕਿਉਂਕਿ ਇਹ ਵੀ ਖਬਰ ਸੀ ਕਿ ਜੀ ਆਰਮਡ ਗੁਰਿੱਲੇ ਜਿਹੜੇ ਮਿਆਂਮਾਰ ਤੋਂ ਨੇ ਉਹ ਭਾਰਤ ਦੇ ਵਿੱਚ ਸ਼ੈਲਟਰ ਲੈ ਰਹੇ ਨੇ, ਕਿਉਂਕਿ ਫੌਜੀ ਕੂਹ ਹੋਇਆ ਉੱਥੇ। ਹਾਲਾਂ ਪ੍ਰੋਟੈਸਟ ਵਗੈਰਾ ਚੱਲ ਰਹੇ ਨੇ, ਪਰ ਫੌਜ ਨੇ ਪਹਿਲਾਂ ਵਾਟਰ ਕੈਨਨਸ ਯੂਜ਼ ਕੀਤੀਆਂ, ਹੁਣ ਰਬੜ ਬੁਲੇਟਸ ਯੂਜ਼ ਕੀਤੀਆਂ। ਸੋ ਚਾਈਨਾ ਲਈ ਵੀ ਇਹ ਜ਼ਰੂਰੀ ਹੈ, ਚਾਈਨਾ ਵੀ ਇਹ ਸਮਝਦਾ ਹੈ ਕਿ ਇਹ ਫਸ ਗਿਆ ਅਮਰੀਕਾ ਨਾਲ ਜਾ ਕੇ, ਤੇ ਜੇ ਇਹ ਹੁਣ ਵੇ ਆਊਟ ਲੱਭਦੇ ਨੇ ਤੇ ਇਹਨਾਂ ਨੂੰ ਦੇ ਦਿਓ ਥੋੜਾ ਬਹੁਤ ਮੂੰਹ ਮਾਂਦਰਾ। ਪਰ ਨਾਲ ਹੀ ਉਹਨਾਂ ਨੇ ਗੋਡੇ ਥੱਲੇ ਲਵਾ ਕੇ ਕਿਹਾ ਕਿ 1959 ਉਹੀ ਪੋਜੀਸ਼ਨ। ਹੁਣ ਇਹੀ ਉਹ ਜਿਹੜਾ ਪਾਰਟ ਹੈ, ਔਰ ਆਉਣ ਵਾਲੇ ਦਿਨਾਂ 'ਚ ਜਦੋਂ ਇਹਨਾਂ ਦਾ ਡਿਫੈਂਸ ਮਿਨਿਸਟਰ ਅਪਰ ਹਾਊਸ ਸਟੇਟਮੈਂਟ ਦੇਗਾ ਜਾਂ ਗਵਰਨਮੈਂਟ ਵੱਲੋਂ ਆਏਗਾ, ਪਰ ਇੱਕ ਗੱਲ ਬੜੀ ਕਲੀਅਰ ਲੱਗਦੀ ਹੈ, ਔਰ ਇਸ ਮਾਮਲੇ 'ਚ ਮੈਂ ਕਰਨਲ ਪ੍ਰਵੀਨ ਸਾਹਨੀ ਉਹਨਾਂ ਦਾ ਕਨਕਲੂਜਨ ਕਿ ਇਹ ਕੰਪਰੋਮਾਈਜ਼ ਨਹੀਂ ਹੈ ਜਿਹੜਾ ਡਿਸਐਂਗੇਜਮੈਂਟ ਦਾ। ਇਹ ਇਨਫੈਕਟ ਇੰਡੀਆ ਹੈਜ਼ ਐਕਸੈਪਟਿਡ ਚਾਈਨੀਜ਼ ਵਰਜ਼ਨ ਆਫ 1959 ਲਾਈਨ ਆਫ ਐਕਚੁਅਲ ਕੰਟਰੋਲ ਜਿਹੜੀ ਪੋਜੀਸ਼ਨ ਹੈ ਉਸ ਨੂੰ ਇਹਨਾਂ ਨੇ ਮੰਨਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥਾ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।